ਪੁਲਿਸ ਉਹਦੇ ਜੁੱਸੇ ਦਾ ਮਾਸ ਵੱਢ ਕੇ ਤੇ ਜ਼ਖਮਾਂ ਦੇ ਉੱਤੇ ਨਮਕ ਪਾਉਂਦੀ ਰਹੀ। ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਜਿਸਮ ਦੀ ਹਰ ਇੱਕ ਹੱਡੀ ਟੁੱਟ ਚੁੱਕੀ ਸੀ। ਘਰਾਂ ਵਿੱਚ ਕੰਮ ਕਰਨ ਵਾਲੀ ਦਾ ਮੁੰਡਾ ਲਾਹੌਰ ਦਾ ਡਾਨ ਕਿਵੇਂ ਬਣਿਆ? ਰਈਸ ਕਾਲੀਆ ਐਸਪੀ ਦੇ ਸੀਨੇ ਉੱਤੇ ਕਲਾਸ਼ਨਕੋਫ ਰੱਖ ਕੇ ਤੇ ਕੀ ਕਹਿਣਾ ਚਾਹੁੰਦਾ ਸੀ? अस्सलाम वालेकुम नाजरीन, भुलेखा टीवी ਦੇ ਨਾਲ ਮੈਂ ਆ ਆਜ਼ਮ ਤੌकीर। नाजरीन, तख्त लाहौर ਵਿੱਚ हर समय ਬਦਮਾਸ਼ਾਂ ਦਾ ਰਾਜ ਰਿਹਾ। ਖਾਸ ਕਰਕੇ 1980 ਤੋਂ 2000 ਤੀਕਰ 2 ਦਹਾਈਆਂ ਦੇ ਵਿੱਚ ਲਾਹੌਰ ਦੇ ਵਿੱਚ ਇੰਨੇ ਕੁ ਡਾਨ ਪੈਦਾ ਹੋਏ ਜਿਨ੍ਹਾਂ ਨਾ ਸਿਰਫ ਲਾਹੌਰ ਬਲਕਿ ਪੂਰੇ ਪੰਜਾਬ ਉੱਤੇ ਰਾਜ ਕੀਤਾ। ਇਹਨਾਂ ਬਦਮਾਸ਼ਾਂ ਵਿੱਚੋਂ ਅਕਸਰੀਅਤ ਦਾ ਤਾਲੁਕ ਜਿਹੜਾ ਹੈ ਉਹ ਮਾੜੇ ਘਰਾਂ ਨਾਲ ਸੀ, ਪਰ ਜੁਰਮ ਦੀ ਦੁਨੀਆ ਵਿੱਚ ਉਹ ਏਡੇ ਵੱਡੇ ਬਦਮਾਸ਼ ਬਣੇ ਕਿ ਵੱਡੇ ਬਦਮਾਸ਼ਾਂ ਵੀ ਉਹਨਾਂ ਨੂੰ ਆਪਣਾ ਪਿਓ ਮੰਨਿਆ। ਅੱਜ ਦੀ ਕਹਾਣੀ ਜਿਹੜੀ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ, ਇਹ ਲਾਹੌਰ ਦਾ ਇੱਕ ਇਲਾਕਾ ਹੈ ਸ਼ਾਹਦਰਾ ਟਾਊਨ, ਉੱਥੋਂ ਦੀ ਹੈ। ਉੱਥੇ ਦੇ ਇੱਕ ਮਾੜੇ ਘਰ ਵਿੱਚ ਜੰਮਣ ਵਾਲਾ ਬੱਚਾ ਲਾਹੌਰ ਦਾ ਡਾਨ ਕਿਵੇਂ ਬਣਿਆ? ਉਹ ਹਰ ਵੇਲੇ ਆਪਣੇ ਨਾਲ ਕਲਾਸ਼ਨਕੋਫ ਕਿਉਂ ਰੱਖਦਾ ਸੀ? ਬਦਮਾਸ਼ ਉਹਨੂੰ ਆਪਣਾ ਪਿਓ ਕਿਉਂ ਮੰਨਦੇ ਸਨ? ਉਸ ਦਾ ਨਾਂ ਸੀ ਰਈਸ ਕਾਲੀਆ। ਰਈਸ ਕਾਲੀਆ ਜਿਹੜੇ ਸਮੇਂ ਪੈਦਾ ਹੋਇਆ ਔਰ ਵੱਡਾ ਹੋਇਆ ਔਰ ਬਦਮਾਸ਼ੀ ਦੀ ਦੁਨੀਆ 'ਚ ਉਹਨੇ ਕਦਮ ਰੱਖਿਆ, ਇਹ ਜ਼ਮਾਨਾ ਸੀ ਤੁਲਬਾ ਤਨਜ਼ੀਮਾਂ ਦੀ ਬਦਮਾਸ਼ੀ ਦਾ ਜ਼ਮਾਨਾ। ਇੱਕ ਪਾਸੇ MSF ਤੇ ਦੂਜੇ ਪਾਸੇ QSF ਸਮੇਤ ਜਿੰਨੀਆਂ ਵੀ ਤੁਲਬਾ ਤਨਜ਼ੀਮਾਂ ਨੇ, ਉਹਨਾਂ ਦੇ ਵਿੱਚ ਤਗੜੇ ਮੁੰਡੇ ਜਿਹੜੇ ਬਾਅਦ ਵਿੱਚ ਡਾਨ ਬਣੇ, ਬਦਮਾਸ਼ ਬਣੇ, ਉਹਦੇ ਵਿੱਚ ਕਈ ਨਾਂ ਸ਼ਾਮਿਲ ਨੇ। ਰਈਸ ਕਾਲੀਆ, ਜਿਵੇਂ ਕਿ ਮੈਂ ਦੱਸਿਆ ਕਿ ਸ਼ਾਹਦਰਾ ਟਾਊਨ ਦੇ ਇੱਕ ਗਰੀਬ ਘਰਾਣੇ ਵਿੱਚ ਪੈਦਾ ਹੋਇਆ। ਦੱਸਿਆ ਜਾਂਦਾ ਹੈ ਕਿ ਇਹਦੀ ਮਾਂ ਜਿਹੜੀ ਹੈ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ, ਨੌਕਰਾਣੀ ਸੀ, ਅਤੇ ਇਹਦਾ ਇੱਕ ਭਾਈ ਜਿਹੜਾ ਹੈਗਾ ਉਹ ਫੇਰੀ ਲਾਉਂਦਾ ਸੀ, ਸਬਜ਼ੀ ਵੇਚਦਾ ਸੀ। ਰਈਸ ਕਾਲੀਆ ਅਤੇ ਉਹਦਾ ਇੱਕ ਸੰਗੀ ਸੀ ਹਾਫਿਜ਼ ਨੂਰ। ਇਹਨਾਂ ਦੋਵਾਂ ਦੇ ਲਾਹੌਰ ਦੇ ਵੱਡੇ ਗੈਂਗਸਟਰਸ ਨਾਲ ਤਲਕਾਤ ਸਨ। ਰਈਸ ਕਾਲੀਆ ਜਿਹੜਾ ਹੈ ਉਹ ਮਸ਼ਹੂਰ ਤਨਜ਼ੀਮ ਕਾਇਦੇ ਆਜ਼ਮ ਸਟੂਡੈਂਟ ਫੈਡਰੇਸ਼ਨ ਨਾਲ ਸੀ ਔਰ ਇਹਦੀ MSF ਨਾਲ ਬਹੁਤ ਦੁਸ਼ਮਣੀ ਚੱਲਦੀ ਸੀ। ਰਈਸ ਕਾਲੀਆ ਲਾਹੌਰ ਦੇ ਮਸ਼ਹੂਰ ਡਾਨ ਸ਼ਾਹਿਦ ਮਿਊ ਦਾ ਮੁਕੱਦਮਾਵਾਰ ਵੀ ਰਿਹਾ। ਰਈਸ ਕਾਲੀਆ ਪੰਜਾਬ ਪੁਲਿਸ ਨੂੰ ਕਤਲ, ਇਕਦਾਮੇ ਕਤਲ, ਅਗਵਾ ਬਰਾਏ ਤਾਵਾਨ ਔਰ ਡਕੈਤੀਆਂ ਦੇ ਕਈ ਮੁਕੱਦਮਾਤ ਵਿੱਚ ਮਤਲੂਬ ਸੀ। ਹਰ ਵਕਤ ਕਲਾਸ਼ਨਕੋਫ ਆਪਣੇ ਸੀਨੇ ਨਾਲ ਲਾ ਕੇ ਰੱਖਦਾ। ਜਦੋਂ ਵੀ ਪੁਲਿਸ ਇਹਨੂੰ ਗ੍ਰਿਫਤਾਰ ਕਰਨ ਜਾਂਦੀ ਤੇ ਇਹ ਕਲਾਸ਼ਨਕੋਫ ਨਾਲ ਛੱਟੇ ਮਾਰਨੇ ਸ਼ੁਰੂ ਕਰ ਦਿੰਦਾ ਸੀ ਔਰ ਕਦੀ ਗ੍ਰਿਫਤਾਰ ਨਹੀਂ ਸੀ ਹੁੰਦਾ। ਇਹ ਸਿਲਸਿਲਾ ਚੱਲਦਾ ਰਿਹਾ। ਮਾਰਚ 1999 ਵਿੱਚ ਮੀਨਾਰੇ ਪਾਕਿਸਤਾਨ ਲਾਹੌਰ ਦੇ ਵਿੱਚ ਇੱਕ ਸਿਆਸੀ ਜਮਾਤ ਦਾ ਜਲਸਾ ਸੀ, ਜਿੱਥੇ ਇੱਕ MPA ਨਾਲ ਰਲ ਕੇ ਰਈਸ ਕਾਲੀਆ ਵੀ ਗਿਆ। ਪੁਲਿਸ ਨੇ ਰਈਸ ਕਾਲੀਆ ਨੂੰ ਪਛਾਣ ਲਿਆ ਤੇ ਇੱਕ SP ਨੇ ਉਸ MPA ਨੂੰ ਕਿਹਾ ਕਿ ਰਈਸ ਕਾਲੀਆ ਜਿਹੜਾ ਹੈਗਾ ਇਹ ਗ੍ਰਿਫਤਾਰ ਕਰਾ ਦੇ, ਮੈਨੇ ਕਈ ਮੁਕੱਦਮਾਤ ਵਿੱਚ ਮਤਲੂਬ ਹੈ, ਅੱਜ ਇਹ ਆ ਗਿਆ ਅਤੇ ਮੈਂ ਇਹਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਵਾਂ। ਬਜਾਏ ਇਸ ਦੇ ਕਿ ਉਹ ਕਹਿੰਦਾ ਕਿ ਗ੍ਰਿਫਤਾਰ ਕਰਾਉਣਾ ਜਾਂ ਇਨਕਾਰ ਕਰਨਾ, ਇਹ ਗੱਲ ਰਈਸ ਕਾਲੀਆ ਨੇ ਵੀ ਸੁਣ ਲਈ। ਜਦੋਂ ਰਈਸ ਕਾਲੀਆ ਨੇ ਇਹ ਗੱਲ ਸੁਣ ਲਈ ਹੈ ਤੇ ਇਹਨੇ ਕਲਾਸ਼ਨਕੋਫ ਸਿੱਧੀ ਉਸ SP ਦੇ ਜਾ ਕੇ ਸੀਨੇ ਉੱਤੇ ਰੱਖੀ ਤੇ ਉਹਨੂੰ ਕਿਹਾ ਕਿ ਮੈਨੂੰ ਗ੍ਰਿਫਤਾਰ ਕਰਨ ਦਾ ਤੂੰ ਮਤਲਬ ਨਹੀਂ ਸਮਝਦਾ, ਤੇ ਨਾਲ ਹੀ ਉੱਥੋਂ ਇਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਰਈਸ ਕਾਲੀਆ ਭਾਵੇਂ ਇੱਕ ਗਰੀਬ ਘਰ ਵਿੱਚ ਜੰਮਿਆ, ਪਰ ਜਦੋਂ ਇਹਨੇ ਜੁਰਮ ਦੀ ਦੁਨੀਆ ਵਿੱਚ ਪੈਰ ਰੱਖਿਆ ਤੇ ਇਹਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਲਾਹੌਰ ਦੇ ਕਈ ਵੱਡੇ ਬਦਮਾਸ਼ ਤੇ ਡਾਨ ਹਮੇਸ਼ਾ ਇਹਦੇ ਨਾਲ ਤਾਲੁਕਾਤ ਤੇ ਫਖਰ ਮਹਿਸੂਸ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਉਹ ਨਾ ਬਹੁਤ ਜ਼ਿਆਦਾ ਦਲੇਰ ਸੀ, ਬਹਾਦਰ ਬਹੁਤ ਜ਼ਿਆਦਾ ਸੀ। ਲਾਹੌਰ ਦੇ ਕਈ ਸਿਆਸਤਦਾਨਾਂ ਨੇ ਉਹਨੂੰ ਇਸਤੇਮਾਲ ਕੀਤਾ, ਜਿਵੇਂ ਕਿ ਇਸਤੇਮਾਲ ਕਰਦੇ ਨੇ, ਔਰ ਜੁਰਮ ਦੀ ਦੁਨੀਆ ਜਦੋਂ ਕੋਈ ਆਉਂਦਾ ਵੇ, ਜ਼ਾਹਿਰ ਹੈ ਕੋਈ ਨਾ ਕੋਈ ਉਹਦੇ ਪਿੱਛੇ ਜ਼ਰੂਰ ਹੁੰਦਾ ਹੈ, ਵਰਨਾ ਇੱਕ ਮਾੜੇ ਘਰ ਦਾ ਕੋਈ ਨੌਜਵਾਨ ਜਿਹੜਾ ਹੈ ਵੇ ਉਹ ਰਿਆਸਤ ਨਾਲ ਜਾਂ ਪੁਲਿਸ ਨਾਲ ਮੱਥਾ ਕਿਵੇਂ ਲਾ ਸਕਦਾ ਹੈ? ਆਮ ਆਦਮੀ ਨਾਲ ਤੇ ਲੜਿਆ ਜਾ ਸਕਦਾ ਵੇ, ਲੇਕਿਨ ਰਿਆਸਤ ਨਾਲ ਜਾਂ ਰਿਆਸਤੀ ਇਦਾਰਿਆਂ ਨਾਲ ਕਦੀ ਵੀ ਕੋਈ ਮੱਥਾ ਨਹੀਂ ਲਾ ਸਕਿਆ। ਅੱਜ ਤੀਕਰ ਦਾ ਇਹ ਤਾਰੀਖ ਹੈਗੀ ਹੈ ਕਿ ਜਦੋਂ ਵੀ ਕਿਸੇ ਰਿਆਸਤ ਨਾਲ ਮੱਥਾ ਲਾਇਆ ਹੈ ਉਹ ਤਬਾਹ ਹੋਇਆ, ਬਰਬਾਦ ਹੋ ਕੇ ਰਹਿ ਗਿਆ। ਸ਼ਾਹਦਰਾ ਟਾਊਨ ਦੇ ਕਾਲਜ ਦੇ ਵਿੱਚ ਇੱਕ ਤਨਜ਼ੀਮ ਦਾ ਕਬਜ਼ਾ ਸੀ, ਉੱਥੇ ਉਹਦੀ ਚੱਲਦੀ ਸੀ। ਇਹਨੂੰ ਜਦੋਂ ਪਤਾ ਲੱਗਿਆ ਤੇ ਇਹ ਉਸ ਕਾਲਜ ਜਾ ਪਹੁੰਚਿਆ। ਇਹਨੇ ਉਸ ਤਨਜ਼ੀਮ ਦੇ ਸਦਰ ਨੂੰ ਮਾਰ ਕੇ ਬੇਹੋਸ਼ ਕਰ ਦਿੱਤਾ। ਅਖੀਰ ਉਹਨੂੰ ਕਾਲਜ ਦੇ ਬਾਹਰ ਸੁੱਟਿਆ। ਜਦੋਂ ਉਹਨੂੰ ਹੋਸ਼ ਆਇਆ ਤੇ ਉਹਨੂੰ ਇਹਨੇ ਕਿਹਾ ਕਿ ਜੇ ਤੂੰ ਆਪਣੀ ਜਾਨ ਚਾਹੁੰਦਾ ਵੇਂ ਤੇ ਇੱਥੋਂ ਨਸ ਜਾ ਔਰ ਕਦੀ ਦੁਬਾਰਾ ਕਾਲਜ ਦਾ ਰੁਖ ਨਾ ਕਰੀ।
ਹੁਣ ਜਿਹੜਾ ਉਹ ਤਨਜ਼ੀਮ ਦਾ ਸਦਰ ਸੀ, ਯਕੀਨਨ ਇਸ ਤਰ੍ਹਾਂ ਦੇ ਲੋਕ ਸਾਰੇ ਹੀ ਤਗੜੇ ਹੁੰਦੇ ਨੇ। ਕੋਈ ਮਾੜਾ ਜਿਹਾ ਬੰਦਾ ਜਾਂ ਬੁਜ਼ਦਿਲ ਆਦਮੀ ਜਿਹੜਾ ਹੈਗਾ ਉਹ ਤਨਜ਼ੀਮਾਂ ਦੀ ਅਗਵਾਈ ਜਾਂ ਕਿਆਦਤ ਨਹੀਂ ਕਰ ਸਕਦਾ। ਉਹਨੇ ਨਸਣ ਤੋਂ ਇਨਕਾਰ ਕਰ ਦਿੱਤਾ, ਜਿਹਦੇ ਬਦਲੇ ਵਿੱਚ ਰਈਸ ਕਾਲੀਆ ਨੇ ਕਲਾਸ਼ਨਕੋਫ ਦਾ ਬਰਸਟ ਉਹਦੀ ਪੂਰੀ ਇੱਕ ਲੱਤ 'ਚ ਖ਼ਤਮ ਕਰ ਦਿੱਤਾ। ਇਹ ਕੰਮ ਹੋ ਗਿਆ। ਇਹਦੇ ਪਿੱਛੋਂ ਰਈਸ ਕਾਲੀਆ ਦਾ ਇੱਕ ਹੋਰ ਵਾਕਿਆਤ ਬੜੇ ਮਸ਼ਹੂਰ ਨੇ ਕਿ ਰਈਸ ਕਾਲੀਆ ਆਪਣੇ ਦੋਸਤਾਂ ਉੱਤੇ ਜਾਨ ਦਿੰਦਾ ਹੁੰਦਾ ਸੀ। ਜਦੋਂ ਵੀ ਕੋਈ ਦੋਸਤ ਰਈਸ ਕਾਲੀਆ ਨੂੰ ਬੁਲਾਉਂਦਾ, ਇਹ ਝੱਟ ਵੀ ਨਹੀਂ ਸੀ ਲਾਉਂਦਾ ਤੇ ਉਹਦੀ ਮਦਦ ਨੂੰ ਪਹੁੰਚ ਜਾਂਦਾ ਸੀ। ਉਹਦੇ ਲਈ ਜੋ ਵੀ ਇਹਨੂੰ ਕਰਨਾ ਪੈਂਦਾ ਇਹ ਜ਼ਰੂਰ ਕਰਦਾ ਸੀ। ਰਈਸ ਕਾਲੀਆ ਚੂੰਕਿ ਲਾਹੌਰ ਪੁਲਿਸ ਨੂੰ ਮਤਲੂਬ ਸੀ ਔਰ ਲਾਹੌਰ ਪੁਲਿਸ ਨੇ ਇਹਦੇ ਸਿਰ ਦੀ ਕੀਮਤ ਵੀ ਰੱਖੀ ਹੋਈ ਸੀ। ਹਰ ਵੇਲੇ ਪੁਲਿਸ ਜਿਹੜੀ ਉਹ ਇਹਦਾ ਪਿੱਛਾ ਕਰਦੀ ਫਿਰਦੀ ਸੀ, ਲੇਕਿਨ ਇਹ ਕਿਧਰੇ ਵੀ ਕਾਬੂ ਨਹੀਂ ਸੀ ਆ ਰਿਹਾ। ਅਖੀਰ ਜਦੋਂ ਲਾਹੌਰ ਪੁਲਿਸ ਨੇ ਰਈਸ ਕਾਲੀਆ ਦਾ ਘੇਰਾ ਜਿਹੜਾ ਹੈ ਉਹ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨੂੰ ਫੀਲ ਹੋਇਆ ਕਿ ਹੁਣ ਮੇਰਾ ਪਾਕਿਸਤਾਨ ਵਿੱਚ ਰਹਿਣਾ ਇੰਨਾ ਆਸਾਨ ਨਹੀਂ ਹੈ, ਪੁਲਿਸਾਂ ਮੇਰੇ ਪਿੱਛੇ ਪੜ ਚੁੱਕੀਆਂ ਨੇ ਤੇ ਹੁਣ ਮੈਨੂੰ ਇੱਥੋਂ ਨੱਸ ਜਾਣਾ ਚਾਹੀਦਾ। ਔਰ ਉਹਨੇ ਇਹ ਸੋਚਿਆ ਕਿ ਮੈਂ ਬਰੂਨੇ ਮੁਲਕ ਯਾਨੀ ਵਿਦੇਸ਼ ਨੱਸ ਜਾਣਾ ਵਾ, ਉਹਦੇ ਨਾਲ ਮੇਰੀ ਜਾਨ ਬਚ ਜਾਏਗੀ ਤੇ ਮੈਂ ਉੱਥੇ ਬਹਿ ਕੇ ਜੋ ਕਾਰਵਾਈਆਂ ਜਿਵੇਂ ਕਿ ਬਦਮਾਸ਼ ਕਰਦੇ ਹੁੰਦੇ ਨੇ ਕਿ ਕੋਈ ਦੁਬਈ ਚਲਾ ਜਾਂਦਾ, ਕੋਈ ਕਿਧਰੇ ਚਲਾ ਜਾਂਦਾ, ਉੱਥੇ ਬਹਿ ਕੇ ਵੀ ਆਪਣੀ ਬਦਮਾਸ਼ੀ ਜਿਹੜੀ ਉਹ ਕਰਦਾ ਰਹਿੰਦਾ। ਇਹਨੇ ਵੀ ਇਹੀ ਸੋਚਿਆ ਕਿ ਮੈਂ ਵਿਦੇਸ਼ ਜਾਣਾ ਵਾ, ਉੱਥੇ ਜਾ ਕੇ ਆਪਣਾ ਮਾਮਲਾਤ ਜਿਹੜੇ ਨੇ ਉਹ ਚਲਾਉਂਦਾ ਰਹਾਂਗਾ, ਇਸ ਤਰੀਕੇ ਨਾਲ ਮੇਰੀ ਜਾਨ ਵੀ ਬਚ ਜਾਏਗੀ। ਦੱਸਿਆ ਜਾਂਦਾ ਕਿ ਰਈਸ ਕਾਲੀਆ ਨੇ ਸਪੇਨ ਜਾਣ ਲਈ ਕਾਗਜ਼ ਤਿਆਰ ਕਰਵਾਏ, ਵੀਜ਼ਾ ਉਹਦਾ ਲੱਗ ਗਿਆ, ਉਸ ਤੋਂ ਬਾਅਦ ਉਹਦਾ ਟਿਕਟ ਵੀ ਆ ਗਿਆ। ਅੱਛਾ, ਜਿਸ ਦਿਨ ਇਹਨੇ ਜਾਣਾ ਸੀ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਕਿਸੇ ਨੇ ਮੁਖਬਰੀ ਕੀਤੀ ਤੇ ਪੁਲਿਸ ਨੇ ਗੜੀ ਸ਼ਾਹੂ ਦੇ ਇਲਾਕੇ ਵਿੱਚੋਂ, ਉੱਥੇ ਰੇਲਵੇ ਦੇ ਕੁਆਟਰਸ ਨੇ, ਉੱਥੋਂ ਜਾ ਕੇ ਰਈਸ ਕਾਲੀਆ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਰਈਸ ਕਾਲੀਆ ਗ੍ਰਿਫਤਾਰ ਹੋ ਗਿਆ ਤੇ ਪੁਲਿਸ ਨੇ ਥਾਣੇ ਵਿੱਚ ਲਿਜਾ ਕੇ ਉਹਦੇ ਤੇ ਇਹਨਾਂ ਕੋ ਤਸ਼ੱਦਦ ਕੀਤਾ, ਇਹਨਾਂ ਕੋ ਉਹਨੂੰ ਮਾਰਿਆ ਕਿ ਕਹਿੰਦੇ ਨੇ ਕਿ ਪੁਲਿਸ ਚਾਹਵੇ ਤੇ ਕੰਧਾਂ ਨੂੰ ਵੀ ਬੁਲਵਾ ਸਕਦੀ ਹੈ। ਔਰ ਯਕੀਨਨ ਪੁਲਿਸ ਨੇ ਇੰਨਾ ਹੀ ਉਹਦੇ ਤੇ ਤਸ਼ੱਦਦ ਕੀਤਾ। ਦੱਸਦੇ ਨੇ ਕਿ ਉਹਦੇ ਜਿਸਮ ਦੀ ਕੋਈ ਹੱਡੀ ਵੀ ਸਲਾਮਤ ਨਹੀਂ ਸੀ। ਜਦੋਂ ਇੱਥੇ ਵੀ ਪੁਲਿਸ ਦਾ ਦਿਲ ਨਹੀਂ ਭਰਿਆ, ਆਖਿਰ ਇਹ ਨਹੀਂ ਪਤਾ ਕਿ ਪੁਲਿਸ ਉਹਨੂੰ ਮਾਰ ਕਿਉਂ ਰਹੀ ਸੀ, ਕਿਉਂਕਿ ਦੱਸਿਆ ਜਾ ਰਿਹਾ ਕਿ ਉਹਨੇ ਤਫਤੀਸ਼ ਦੇ ਦੌਰਾਨ ਬਹੁਤ ਸਾਰੀਆਂ ਆਪਣੀਆਂ ਵਾਰਦਾਤਾਂ ਦੱਸ ਦਿੱਤੀਆਂ ਕਿ ਮੈਂ ਇਹ ਵੀ ਕਾਂਡ ਕੀਤਾ ਹੈ, ਇਹਨੂੰ ਵੀ ਮਾਰਿਆ ਹੈ, ਇਹਨੂੰ ਵੀ ਮੈਂ ਅਗਵਾ ਕੀਤਾ ਹੈ, ਉਹਨੇ ਸਾਰਾ ਕੁਝ ਦੱਸਿਆ। ਲੇਕਿਨ ਪੁਲਿਸ ਉਹਦੇ 'ਤੇ ਮੁਸਲਸਲ ਤਸ਼ੱਦਦ ਕਰਦੀ ਰਹੀ। ਅਖੀਰ ਜਦੋਂ ਪੁਲਿਸ ਦਾ ਦਿਲ ਨਹੀਂ ਭਰਿਆ ਤੇ ਪੁਲਿਸ ਨੇ ਉਹਦੇ ਜਿਸਮ ਨਾਲੋਂ ਮਾਸ ਲਾ ਕੇ, ਉਹਦੀਆਂ ਬਾਹਾਂ ਤੇ ਲੱਤਾਂ ਨੂੰ ਜ਼ਖਮੀ ਕਰਕੇ, ਉੱਥੋਂ ਮਾਸ ਲਾ ਕੇ, ਟਾਕੀਆਂ ਲਾ ਕੇ, ਦੱਸਿਆ ਜਾਂਦਾ ਕਿ ਉੱਤੇ ਲੂਣ ਦੀਆਂ ਥੈਲੀਆਂ ਬੰਨ੍ਹ ਦਿੱਤੀਆਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਤਕਲੀਫ ਪਹੁੰਚੇ। ਇਨਸਾਨ ਆਖਰ ਇਨਸਾਨ ਹੀ ਹੁੰਦਾ ਵੇ, ਆਖਿਰਕਾਰ ਕਿੰਨੀ ਕੁ ਦੇਰ ਉਹ ਸਬਰ ਕਰ ਸਕਦਾ ਵੇ ਜਾਂ ਕਿੰਨੀ ਕੁ ਦੇਰ ਉਹ ਜਾਨ ਉਹਦੇ ਕੰਟਰੋਲ ਵਿੱਚ ਰਹਿ ਸਕਦੀ ਹੈ, ਐਸਾ ਨਹੀਂ ਹੋ ਸਕਦਾ। ਪੁਲਿਸ ਦੇ ਤਸ਼ੱਦਦ ਨਾਲ ਅਖੀਰ ਰਈਸ ਕਾਲੀਆ ਜਿਹੜਾ ਹੈ ਉਹਦੀ ਮੌਤ ਹੋ ਜਾਂਦੀ ਹੈ। ਜਦੋਂ ਉਹਦੀ ਮੌਤ ਹੋ ਜਾਂਦੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾਂਦਾ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਵੀ ਇਹੀ ਹੈ ਕਿ ਉਹਦੇ ਜਿਸਮ ਦੀ ਇੱਕ ਹੱਡੀ ਵੀ ਸਹੀ ਤਰ੍ਹਾਂ ਸਲਾਮਤ ਨਹੀਂ ਸੀ, ਯਾਨੀ ਹਰ ਹੱਡੀ ਉਹਦੀ ਪੁਲਿਸ ਨੇ ਤੋੜ ਦਿੱਤੀ ਹੋਈ ਸੀ ਉਹਨੂੰ ਮਾਰ ਮਾਰ ਕੇ। ਖੈਰ, ਜਦੋਂ ਉਹਦੀ ਲਾਸ਼ ਆਉਂਦੀ ਹੈ, ਉਸ ਤੋਂ ਬਾਅਦ ਲਾਹੌਰ ਦੀਆਂ ਤੁਲਬਾ ਤਨਜ਼ੀਮਾਂ ਜਿਹੜੀਆਂ ਨੇ, ਸਟੂਡੈਂਟਸ ਜਿਹੜੇ ਨੇ, ਉਹ ਸੜਕਾਂ 'ਤੇ ਨਿਕਲੇ ਆਉਂਦੇ ਨੇ। ਉਹਨਾਂ ਆ ਕੇ ਲਾਹੌਰ ਪੂਰਾ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ। ਲੇਕਿਨ ਉਹ ਕਹਿੰਦੇ ਨੇ ਕਿ ਮਰਨ ਵਾਲੇ ਕਦੀ ਵੀ ਨਹੀਂ ਆਉਂਦੇ, ਭਾਵੇਂ ਬਾਅਦ ਵਿੱਚੋਂ ਤੁਸੀਂ ਜੋ ਕੁਛ ਵੀ ਕਰਦੇ ਰਹੀਏ। ਨਾਜ਼ਰੀਨ, ਕਹਾਣੀ ਸੁਣਾਉਣ ਦਾ ਕੋਈ ਮਕਸਦ ਹੁੰਦਾ ਹੈ ਔਰ ਹਰ ਕਹਾਣੀ ਸੁਣਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਇੱਕ ਤਾਂ ਤੁਹਾਨੂੰ ਇਨਫੋਰਮੇਸ਼ਨ ਹੋਵੇ, ਦੂਸਰਾ ਇਹ ਵੇ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਜਾਂ ਨਵੀਂ ਨਸਲ ਜਿਹੜੀ ਹੈ ਖਾਸ ਕਰਕੇ ਉਹਨੂੰ ਇਹ ਪਤਾ ਚੱਲੇ ਕਿ ਜੁਰਮ ਦੀ ਦੁਨੀਆ 'ਚ ਭਾਵੇਂ ਤੁਸੀਂ ਜਿੰਨੇ ਵੀ ਵੱਡੇ ਹੋ ਜਾਵੋ, ਉਹਦਾ ਅੰਤ, ਉਹਦਾ ਅੰਜਾਮ ਜਿਹੜਾ ਹੈਗਾ ਉਹ ਹੈਗਾ ਕਤਲ। ਭਾਵੇਂ ਮੁਖਾਲਫਾਂ ਤੋਂ ਕਤਲ ਹੋ ਜਾਓ ਤੇ ਭਾਵੇਂ ਮੁਖਾਲਫਾਂ ਤੋਂ ਬਚ ਗਏ ਹੋ ਤਾਂ ਪੁਲਿਸ ਤੋਂ ਕਤਲ ਹੋ ਜਾਓ। ਨਾਜ਼ਰੀਨ, ਕਹਾਣੀ ਪਸੰਦ ਆਈ ਹੈ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਔਰ ਵੀਡੀਓ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਤਾਂ ਜੇ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਰੱਬ ਰਾਖਾ, ਅੱਲਾ ਸੋਹਣੇ ਦੇ ਹਵਾਲੇ।